ਪਠਾਨਕੋਟ ਨੂੰ ਉਡਾਣ ਦੀ ਧਮਕੀ ਭਰੇ ਪੋਸਟਰ, ਨਿਤਨ ਮਹਾਜਨ ਹੀ ਨਿਕਲਿਆ ਮਾਸਟਰਮਾਈਂਡ। ਪੁਲਿਸ ਨੂੰ ਜਦੋਂ ਕਿਸੇ ਲੈਵਲ ਤੇ ਸ਼ੱਕ ਹੋਇਆ ਕਿ ਵੀ ਉਹਨੂੰ ਵੀ ਸ਼ਿਕਾਇਤ ਉਹਨੇ ਕੀਤੀ, ਉਹਨੇ ਕਿਹਾ ਵੀ ਇਹ ਜਿਹੜਾ ਪੋਸਟਰ ਦੇ ਉੱਤੇ ਹੈਂਡ ਰਾਈਟਿੰਗ ਹੈ ਜਾਂ ਜਿਹੜਾ ਲਿਖ ਰਿਹਾ ਇਹਦੇ ਨਾਲ ਹੀ ਮਿਲਦਾ। ਤੇ ਉਹ ਜਦੋਂ ਉਹਨੂੰ ਉਹਨਾਂ ਨੇ ਜਿਹੜਾ ਉਹਦੀ ਪੁੱਛਗਿੱਛ ਅੱਗੋਂ ਕੀਤੀ ਹੋਏਗੀ ਤੇ ਇਹ ਉਹੀ ਨਿਕਲਿਆ। ਵੀ ਲੋਕ ਇੰਨੇ ਕੁ ਘਬਰਾ ਗਏ ਸੀ, ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਉਹਨਾਂ ਨੇ ਕਈ ਦਿਨ, ਘਰਾਂ ਚੋਂ ਨਹੀਂ ਉਹ ਲੋਕ ਬਾਹਰ ਨਿਕਲੇ ਕਿ ਬਈ ਇਹ ਪਹਿਲਾਂ ਕਿਸਾਨ ਨੇ 4 ਦੇਖ ਲਏ ਸ਼ੱਕੀ, ਹੁਣੇ ਬਾਰ ਨੇ, ਔਰ ਰਾਤ ਨੂੰ ਵੀ ਆਪਣੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ। ਮੇਰੀ ਦੁਕਾਨ ਦੇ ਸਾਹਮਣੇ 2 ਮਹੀਨੇ ਪਹਿਲਾਂ ਰਮੇਸ਼ ਨਾਂ ਦਾ ਇੱਕ ਬੰਦਾ ਗੱਡੀ ਖੜੀ ਕਰ ਗਿਆ, ਇਨੋਵਾ ਗੱਡੀ ਹੈ, ਉੱਥੋਂ ਕੋਈ ਨਾ ਹਟਾ ਰਿਹਾ ਸੀ ਤੇ ਮੈਂ ਕਹਿੰਦਾ ਵੀ ਸੈਚਰਡੇ ਸਵੇਰੇ 4 ਵਜੇ ਗੱਡੀ ਦੇ ਸ਼ੀਸ਼ੇ ਤੋੜੇ, ਫਿਰ ਧਮਕੀ ਭਰੇ ਪੋਸਟਰ ਲਿਖੇ ਤੇ ਮੈਂ ਉੱਥੇ ਸੁੱਟਤੇ। ਮੈਨੂੰ ਇਹ ਸੀ ਕਿ ਵੀ ਜਦੋਂ ਪੁਲਿਸ ਇਹਦੀ ਜਾਂਚ ਕਰੇਗੀ ਤਾਂ ਘੱਟੋ ਘੱਟ ਗੱਡੀ ਕੋਈ ਛੋਟਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪਠਾਨਕੋਟ ਵਿੱਚ 4 ਪਾਕਿਸਤਾਨੀ ਦਹਿਸ਼ਤਗਰਦਾਂ ਦੇ ਵੜਨ ਦੀਆਂ ਖਬਰਾਂ ਨੇ ਸਾਰੇ ਇਲਾਕੇ ਨੂੰ ਘਬਰਾਹਟ ਵਿੱਚ ਪਾ ਦਿੱਤਾ ਸੀ ਔਰ ਧਮਕੀ ਭਰੇ ਪੋਸਟਰ ਵੀ 4 ਚੁਫੇਰੇ ਲੱਗੇ ਹੋਏ ਸਨ। ਹੁਣ ਇਹ ਸੱਚਾਈ ਸਾਹਮਣੇ ਆਈ ਹੈ ਕਿ ਇਹ ਕਾਰਾ ਇੱਕ ਹਿੰਦੂ ਵਪਾਰੀ ਦਾ ਹੈ। ਉਸਨੇ ਇਹ ਕਿਉਂ ਕੀਤਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜ਼ਮਾਨਾ ਹੁੰਦਾ ਸੀ ਜਦੋਂ ਇਹ ਅਸੀਂ ਜਦੋਂ ਗਰੋ ਹੁੰਦੇ ਸੀ ਕਿ ਜੀ ਫਲਾਣਾ ਜਸੂਸ ਆ ਗਿਆ, ਉਹਨੇ ਘੜੀ ਦੇ ਵਿੱਚ ਟਰਾਂਸਮੀਟਰ ਲੱਗਾ ਹੈ, ਉਹ ਦਿਨੇ ਮੰਗਦਾ ਹੈ, ਸ਼ਾਮ ਨੂੰ ਖਬਰਾਂ ਭੇਜਦਾ ਹੈ ਪਾਕਿਸਤਾਨ ਨੂੰ ਜਾਂ ਦੂਜੇ ਤੀਜੇ ਨੂੰ। ਹੁਣ ਤੁਹਾਨੂੰ ਉਸ ਕਿਸਮ ਦੀ ਤਾਂ ਲੋੜ ਹੀ ਨਹੀਂ ਹੈ, ਬਹੁਤ ਕੁਝ ਸੈਟੇਲਾਈਟਸ ਨੇ ਕੰਮ ਕਰ ਦਿੱਤਾ ਹੁੰਦਾ ਹੈ। ਬਹੁਤ ਸਾਰੇ ਉਹ ਜਿਹੜੇ ਅੰਦਰ ਵੜੇ ਉਹਨਾਂ ਦੇ ਹੈਡ ਆਫ ਦਾ ਡਿਪਾਰਟਮੈਂਟਸ ਹੁੰਦੇ ਨੇ, ਉਹੀ ਉਹਨਾਂ ਨੇ ਹੁੱਕ ਕੀਤੇ ਹੁੰਦੇ ਨੇ, ਉਹਨਾਂ ਨੂੰ ਹਨੀ ਟਰੈਪ ਨਾਲ ਕੀਤਾ ਹੋਏ ਜਾਂ ਕਿਸੇ ਹੋਰ ਨਾਲ, ਉਹ ਆਪ ਹੀ ਭੇਜੀ ਜਾਂਦੇ ਨੇ ਜਾਣਕਾਰੀ। ਔਰ ਇੱਕ ਵੱਡਾ ਮੀਡੀਆ, ਜੇ ਤੁਸੀਂ ਕਿਤੇ ਵੀ ਡਿਵੈਲਪਮੈਂਟਸ ਕੀ ਨੇ, ਏਜੰਸੀਆਂ ਕਿਸ ਲਾਈਨ ਤੇ ਕੰਮ ਕਰ ਰਹੀਆਂ, ਤੇ ਮੀਡੀਆ ਨੂੰ ਜੇ ਤੁਸੀਂ ਧਿਆਨ ਦੇ ਨਾਲ ਜਾਂ ਨੋਜ਼ ਫॉर ਦਾ ਨਿਊਜ਼ ਦੇ ਨਾਲ ਤੁਸੀਂ ਦੇਖੋਗੇ ਤੇ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਵੀ ਕੁਛ ਨਾ ਕੁਛ ਐਸਾ ਕੁੱਕ ਹੋ ਰਿਹਾ ਔਰ ਇਹਨੂੰ ਕਿਸੇ ਡਾਇਰੈਕਸ਼ਨ 'ਚ ਭੇਜਣ ਦੀ ਕੋਸ਼ਿਸ਼ ਹੋ ਰਹੀ। ਇਕੱਲੇ ਇੰਡੀਅਨ ਕੰਟੈਕਸਟ 'ਚ ਨਹੀਂ, ਜੇ ਤੁਸੀਂ ਈਵਨ ਅੱਜ ਸਾਰਾ ਵੈਸਟਰਨ ਮੀਡੀਆ ਔਰ ਕਾਰਪੋਰੇਟ ਔਰ ਇਹਨਾਂ ਦਾ ਵੀ ਤੁਸੀਂ ਦੇਖੋ, ਜਾਂ ਹਕੂਮਤਾਂ ਦੇ ਨਾਲ ਰਲ ਕੇ ਕਿਵੇਂ ਇੱਕ ਨੈਰੇਟਿਵ ਜਾਂ ਇੱਕ ਬਰਤਾਂਤ ਸਿਰਜਿਆ ਜਾਂਦਾ ਹੈ, ਫਿਰ ਉਸ ਦੇ ਉੱਤੇ ਜਿਹੜੀ ਹੈ ਉਹ ਅਮਲ ਕਰਨ ਦੇ ਨਾਂ ਥੱਲੇ ਫਿਰ ਉਸ ਕਿਸਮ ਦਾ ਐਕਸ਼ਨ ਹੁੰਦਾ ਹੈ। ਫਿਰ ਮੀਡੀਆ ਵਾਪਸ ਜਾ ਕੇ ਉਹਨੂੰ ਨਿਆਂ ਸੰਗਤ ਦੱਸ ਰਿਹਾ ਹੁੰਦਾ, ਜਸਟੀਫਾਈ ਕਰ ਰਿਹਾ ਹੁੰਦਾ। ਕੋਈ ਸਪਲਿੰਟਰ ਗਰੁੱਪ ਜਿਹੜੇ ਨੇ ਦੂਸਰਾ ਵਰਜਨ ਵੀ ਦੇ ਰਹੇ ਹੁਣ, ਉਹ ਵਿਕਦਾ ਨਹੀਂ ਹੈ ਕਿਉਂਕਿ ਆਲਰੇਡੀ ਨੋਇਜ਼ ਇੰਨਾ ਪਾ ਦਿੱਤਾ ਹੁੰਦਾ ਕਿ ਉਹੀ ਵਿਕਦਾ। ਹੁਣ ਮੈਂ ਪਿਛਲੇ ਦਿਨਾਂ ਦਾ ਦੇਖ ਰਿਹਾ ਸੀ ਕਿ ਪਠਾਨਕੋਟ ਇੱਕ ਜ਼ਮਾਨੇ 'ਚ ਪਠਾਨਕੋਟ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਸੀ, ਹੁਣ ਅੱਜ ਪਠਾਨਕੋਟ ਜ਼ਿਲ੍ਹਾ ਬਣਾ ਦਿੱਤਾ ਔਰ ਖਬਰਾਂ ਉਹਦੇ ਹਵਾਲੇ ਨਾਲ ਆ ਰਹੀਆਂ। ਗਵਰਨਰ ਪੰਜਾਬ ਦਾ ਕੀ ਆ, ਬਨਵਾਰੀ ਲਾਲ ਭਰੋਤ, ਜਿਹੜਾ ਬਾਰਡਰ ਏਰੀਆ ਦੇ ਦੌਰੇ ਤੇ ਚੜਿਆ ਹੋਇਆ। ਹਾਲਾਂਕਿ ਕੋਈ ਗਵਰਨਰਾਂ ਦਾ ਕੰਮ ਦੌਰਾ ਕਰਨਾ ਨਹੀਂ ਹੈ, ਉਹ ਤਾਂ ਇੱਕ ਕਨਸਟੀਟਿਊਸ਼ਨਲ ਇੱਕ ਜਿਸ ਨੂੰ ਆਰਨਾਮੈਂਟਲ ਪੋਸਟ ਹੈ, ਪਰ ਇਹਨਾਂ ਨੇ ਆਪਣੇ ਗਵਰਨਰਾਂ ਰਾਹੀਂ ਜਿੱਥੇ ਇਹਨਾਂ ਦੀਆਂ ਹਕੂਮਤਾਂ ਨਹੀਂ ਨੇ ਉਹਦੇ 'ਚ ਕਿਵੇਂ ਇੰਟਰਫੀਅਰ ਕਰ ਰਹੇ ਨੇ ਉਹਦਾ ਸਬੂਤ ਹੈ। ਪੰਜਾਬ ਵੀ, ਬੰਗਾਲ ਵੀ, ਕੇਰਲਾ ਵੀ, ਕਿਵੇਂ ਤੰਗ ਕਰ ਰਹੇ ਨੇ ਚੀਫ ਮਿਨਿਸਟਰਾਂ ਨੂੰ। ਬੰਗਾਲ ਦਾ ਗਵਰਨਰ ਵੀ, ਉੱਥੇ ਤਾਂ ਚਲੋ ਉਹ ਮਰਦਾਂ ਵਰਗੀ ਮਮਤਾ ਬੈਨਰਜੀ ਆ, ਉਹ ਬਰਾਬਰ ਅੱਖਾਂ ਦਿਖਾ ਰਹੇ। ਹਾਲਾਂਕਿ ਉਹਨਾਂ ਦਾ ਗਵਰਨਰ ਜਿਹੜਾ ਹੈ ਬੰਗਾਲ ਦਾ, ਉਹ ਮੋਰਲ ਟਰਪੀਚੂਡ 'ਚ ਫਸਿਆ ਹੋਇਆ ਕਿਸੇ ਲੇਡੀ ਦੇ ਨਾਲ ਜਿਹੜੀ ਨੌਕਰਾਣੀ ਸੀ, ਉਹਦਾ ਕੇਸ ਹੈ। ਇਹਦੇ ਬਾਵਜੂਦ ਉਹ ਤੋਂ ਤੰਗ ਕਰਵਾ। ਇਹੀ ਕੇਰਲਾ 'ਚ ਹਾਲ ਹੈ, ਪੰਜਾਬ 'ਚ ਵੀ। ਤੇ ਮੈਨੂੰ ਇਹ ਲੱਗਦਾ ਸੀ ਵੀ ਇਹ ਜਿਹੜਾ ਬਾਰਡਰ ਏਰੀਆ ਜਾਂ ਦੂਜੇ ਤੀਜੇ 'ਚ ਤੁਰਿਆ ਫਿਰ ਰਿਹਾ ਹੈ, ਔਰ ਫਿਰ ਕੱਲ੍ਹ ਬਿਆਨ ਵੀ ਆ ਗਿਆ ਜੀ 1 ਸਾਲ ਦੇ ਵਿੱਚ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਡਰੋਨ ਟੈਕਨੋਲੋਜੀ ਦਿੱਤੀ ਜਾਏਗੀ। ਮੈਂ ਕਿਹਾ ਵੀ ਇਹ ਇਹਨਾਂ ਨੇ ਕੋਈ ਨਾ ਕੋਈ ਸ਼ਰਾਰਤ ਕਰ ਰਹੇ ਨੇ। ਫਿਰ ਹਫ਼ਤਾ ਪਹਿਲਾਂ ਇਹ ਆਇਆ ਕਿ ਜੀ ਫਲਾਣੇ ਪਠਾਨਕੋਟ ਦੇ ਉਹਨਾਂ ਪਿੰਡਾਂ ਨੇ ਕਿਹਾ ਜੀ ਰਾਤ ਨੂੰ 6 ਬੰਦੇ ਆਏ, ਕਿਤੇ 4 ਲਿਖਿਆ ਸੀ, ਕਿਤੇ 6 ਹੈ। ਉਹਨਾਂ ਨੇ ਆ ਕੇ ਰੋਟੀ ਮੰਗੀ, ਦੂਜਾ ਮੰਗਿਆ, ਬੜੇ ਖੂੰਖਾਰ ਲੱਗ ਰਹੇ ਸੀ। ਔਰ ਫਿਰ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿ ਜੀ ਜਿਹੜੇ ਨੇ ਆਤੰਕਵਾਦੀ, ਕਿਉਂਕਿ ਪਹਿਲਾਂ ਵੀ ਪਠਾਨਕੋਟ 에ਅਰਫੋਰਸ ਬੇਸ ਤੇ ਅਟੈਕ ਹੋਇਆ ਸੀ, ਜਿਹੜਾ ਕੌਣ ਸੀ ਬਿਹਾਈਂਡ ਕੀ ਹੈ। ਫਿਰ ਹੋਇਆ ਕਿ ਜੀ ਕੁਛ ਨਾ ਕੁਛ ਹੋਣ ਵਾਲਾ ਹੈ, ਪੁਲਿਸ ਅਲਰਟ, ਦੂਜਾ ਅਲਰਟ, ਇੱਧਰ ਉੱਧਰ ਸਾਰੀਆਂ ਖਬਰਾਂ। ਹੁਣ ਜਿਹੜੀ ਅੱਜ ਖਬਰ, ਔਰ ਤੁਸੀਂ ਇਹ ਦੇਖੋਗੇ ਕਿ ਅੱਜ ਦੀ ਜਿਹੜੀ ਖਬਰ ਹੈ, ਸਾਰੇ ਮੁੱਖ ਧਾਰਾ ਮੀਡੀਆ, ਈਵਨ ਪੰਜਾਬ ਦੇ ਪ੍ਰਿੰਟ ਮੀਡੀਆ ਨੇ ਵੀ
ਗਾਇਬ ਕਰਤੀ ਹੈ। ਇਹ ਸਾਨੂੰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਭੇਜੀ। ਹਿੰਦੀ ਅਖਬਾਰ ਅਮਰ ਉਜਾਲਾ ਹੈ, ਪਬਲਿਕ ਇਹਦੀ ਕਾਫੀ ਹੈ ਸਰਕੂਲੇਸ਼ਨ, ਲੇਕਿਨ ਇਹ ਖਬਰ ਹੋਰ ਕਿਤੇ ਨਹੀਂ ਹੈ। ਔਰ ਇਹ ਕਿਉਂਕਿ ਇਕੱਲਾ ਇਹੀ ਨਹੀਂ ਸੀ ਕਿ ਵੀ ਇਹ ਖਬਰਾਂ ਲੱਗੀਆਂ ਕਿ 4 ਅੱਤਵਾਦੀ ਆ ਗਏ ਦੂਜੇ, ਫਿਰ ਪਠਾਨਕੋਟ ਦੇ ਮੇਜਰ ਥਾਵਾਂ ਦੇ ਉੱਤੇ ਬੜੇ ਬੜੇ ਪੋਸਟਰ ਲੱਗੇ, 6 ਧਮਕੀ ਭਰੇ ਪੋਸਟਰ ਸੀ। ਔਰ ਉਹਦੇ 'ਚ ਇੱਕ ਪੋਸਟਰ ਤੇ ਲਿਖਿਆ ਸੀ ਕਿ ਵੀ 100 ਜਿਹੜੇ ਅਸੀਂ ਅੱਤਵਾਦੀ ਹੈ, ਇਹਨਾਂ ਦੀ ਜ਼ੁਬਾਨ 'ਚ ਅੱਤਵਾਦੀ ਪਰ ਉਹਨਾਂ ਦੀ ਅੱਲਾ ਦੇ ਨੌਕਰ, ਅਸੀਂ ਭਾਰਤ ਆ ਗਏ, ਪਠਾਨਕੋਟ 'ਚ 30 ਆਦਮੀ ਆ ਗਏ ਨੇ, ਪਾਕਿਸਤਾਨ ਜ਼ਿੰਦਾਬਾਦ। ਸੋ ਮਤਲਬ ਇਹ ਕਿ ਜੀ ਪਾਕਿਸਤਾਨ ਕਰਾਉਣ ਵਾਲਾ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ 30 ਜਿਹੜੇ ਆਏ ਆ ਪਠਾਨਕੋਟ 'ਚ, ਅਸੀਂ ਦੁਕਾਨਾਂ ਨੂੰ ਲੁੱਟ ਕੇ ਲੈ ਜਾਵਾਂਗੇ, ਬਚਾ ਲਓ ਆਪਣੇ ਪਠਾਨਕੋਟ ਨੂੰ, ਅੱਲਾ ਅੱਲਾ। ਇਹ ਪੋਸਟਰ ਦੇ ਉੱਤੇ ਲਿਖਿਆ। ਤੀਜਾ ਕਿ ਕੱਲ ਅਸੀਂ ਮਾਮੂਨ ਕੈਂਟ ਦੇ ਵਿੱਚ, ਮਾਮੂਨ ਕੈਂਟ ਪਠਾਨਕੋਟ ਦਾ ਏਰੀਆ ਹੈ, ਜਿੰਨੇ ਸਕੂਲ ਨੇ ਹਰ ਜਗ੍ਹਾ ਤੇ ਆਪਣੇ ਆਦਮੀ ਭੇਜਾਂਗੇ, ਰੋਕ ਸਕਦੇ ਹੋ ਤਾਂ ਰੋਕ ਲਓ। 30 ਆਦਮੀ ਸਾਡੇ ਸਾਰੇ ਪਾਸੇ ਫੈਲ ਗਏ ਨੇ। ਇਹ ਪੋਸਟਰ ਨੰਬਰ 3। ਪੋਸਟਰ ਨੰਬਰ 4 ਕਿ ਪਠਾਨਕੋਟ ਦੇ ਕੁਝ ਅਫਸਰ ਵੀ ਸਾਡੇ ਨਾਲ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਜਿਹੜਾ ਚੁਣਿਆ, ਔਰ ਅਸੀਂ ਅੱਲਾ ਅੱਲਾ ਵੀ ਅਫਸਰ ਵੀ ਸਾਡੇ ਨਾਲ ਰਲੇ ਹੋਏ। ਚਲੋ ਜੀ। ਫਿਰ ਸਭ ਸਕੂਲ, ਬੈਂਕ, ਕਾਲਜ ਪਠਾਨਕੋਟ ਜ਼ਿਲ੍ਹੇ ਦੇ ਅਸੀਂ ਉਡਾ ਦੇਵਾਂਗੇ 5 ਦਿਨਾਂ ਦੇ ਵਿੱਚ। ਪਾਕਿਸਤਾਨ ਜ਼ਿੰਦਾਬਾਦ। ਕੋਈ ਬੈਂਕ, ਕੋਈ ਸਕੂਲ ਨਹੀਂ ਬਚ ਪਾਏਗਾ। ਫਿਰ ਪਾਕਿਸਤਾਨ ਜ਼ਿੰਦਾਬਾਦ। ਹੁਣ ਇਹ ਵਾਕਈ ਬੜੇ ਬੜੇ ਪੋਸਟਰ ਔਰ ਘਬਰਾਹਟ ਵਾਲੇ, ਪੁਲਿਸ ਉੱਤੋਂ ਏਜੰਸੀਆਂ, ਖਬਰਾਂ ਇਧਰ ਉਧਰ। ਔਰ ਇਹ ਜਦੋਂ ਹੁਣ ਅੱਜ ਅਮਰ ਉਜਾਲਾ ਦੀ ਖਬਰ ਹੈ, ਪਠਾਨਕੋਟ, ਮੈਂ ਹਿੰਦੀ ਨਹੀਂ ਪੜਾਂਗਾ, ਉਹਦੀ ਪੰਜਾਬੀ ਕਰਕੇ ਪੜਾਂਗਾ। ਪਠਾਨਕੋਟ ਨੂੰ ਉਡਾਣ ਦੀ ਧਮਕੀ ਭਰੇ ਪੋਸਟਰ, ਨਿਤਨ ਮਹਾਜਨ ਹੀ ਨਿਕਲਿਆ ਮਾਸਟਰਮਾਈਂਡ। ਨਿਤਨ ਮਹਾਜਨ ਹੈ, ਉਹ ਬਾਣੀਏ ਦੀ ਦੁਕਾਨ ਹੈ ਉਸ ਮਹੱਲੇ 'ਚ। ਤੇ ਉਹਦਾ ਕਾਰਨ ਜਦੋਂ, ਔਰ ਪੁਲਿਸ ਨੂੰ ਜਦੋਂ ਕਿਸੇ ਲੈਵਲ ਤੇ ਸ਼ੱਕ ਹੋਇਆ ਕਿ ਵੀ ਉਹਨੂੰ ਵੀ ਸ਼ਿਕਾਇਤ ਉਹਨੇ ਕੀਤੀ, ਉਹਨੇ ਕਿਹਾ ਵੀ ਇਹ ਜਿਹੜਾ ਪੋਸਟਰ ਦੇ ਉੱਤੇ ਹੈਂਡ ਰਾਈਟਿੰਗ ਹੈ ਜਾਂ ਜਿਹੜਾ ਲਿਖ ਰਿਹਾ ਇਹਦੇ ਨਾਲ ਹੀ ਮਿਲਦਾ। ਤੇ ਉਹ ਜਦੋਂ ਉਹਨਾਂ ਨੇ ਜਿਹੜਾ ਉਹਦੀ ਪੁੱਛਗਿੱਛ ਕੀਤੀ ਹੋਏਗੀ ਤੇ ਇਹ ਉਹੀ ਨਿਕਲਿਆ। ਉਹਨੇ ਫਿਰ ਉਹਨੂੰ ਪੁੱਛਿਆ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਜਿੱਥੇ ਉਹਦੀ ਦੁਕਾਨ ਸੀ, ਜਿਸ ਬਾਜ਼ਾਰ 'ਚ, ਉਹਦੇ ਉੱਥੇ ਇੱਕ ਇਨੋਵਾ ਕਾਰ ਖੜੀ ਸੀ ਹਿਮਾਚਲ ਨੰਬਰ ਵਾਲੀ, ਉਹਦੇ ਸ਼ੀਸ਼ੇ ਵੀ ਟੁੱਟੇ ਹੋਏ ਸੀ। ਹੁਣ ਨਿਤਨ ਮਹਾਜਨ ਦਾ ਮਕਸਦ ਕੀ ਹੈ? ਉਹਨੇ ਕਹਿੰਦਾ, ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ। ਹੁਣ ਜਿਹੜਾ ਉਹਨਾਂ ਨੂੰ ਪੁੱਛਿਆ ਵੀ ਦੱਸ ਵੀ, ਔਰ ਇਹ ਸਾਰੇ ਦਾ ਪੋਸਟਰਾਂ ਦਾ ਔਰ ਜੋ ਪੁਲਿਸ ਦੀ ਛਾਪਾ ਮਾਰੀ, ਔਰ ਚੱਲ ਵੀ ਲੋਕ ਇੰਨੇ ਕੁ ਘਬਰਾ ਗਏ ਸੀ, ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਉਹਨਾਂ ਨੇ ਕਈ ਦਿਨ, ਘਰਾਂ ਚੋਂ ਨਹੀਂ ਲੋਕ ਬਾਹਰ ਨਿਕਲੇ ਕਿ ਬਈ ਇਹ ਪਹਿਲਾਂ ਕਿਸਾਨ ਨੇ 4 ਦੇਖ ਲਏ ਸ਼ੱਕੀ, ਹੁਣ ਇਹ ਬਾਰ ਨੇ, ਔਰ ਰਾਤ ਨੂੰ ਵੀ ਆਪਣੇ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ। ਹੁਣ ਉਹਨੂੰ ਪੁੱਛਿਆ ਨਿਤਨ ਗੁਪਤਾ ਨੂੰ ਵੀ ਤੂੰ ਇਹ ਕੀ ਕੀਤਾ? ਉਹਨੇ ਕਿਹਾ ਜੀ ਮੇਰੀ ਦੁਕਾਨ ਢਾਕੀ ਰੋਡ ਤੇ ਹੈ, ਤੇ ਮੇਰੀ ਦੁਕਾਨ ਦੇ ਸਾਹਮਣੇ 2 ਮਹੀਨੇ ਪਹਿਲਾਂ ਰਮੇਸ਼ ਨਾਂ ਦਾ ਇੱਕ ਬੰਦਾ ਗੱਡੀ ਖੜੀ ਕਰ ਗਿਆ, ਇਨੋਵਾ ਗੱਡੀ ਹੈ। ਕਹਿੰਦਾ ਵੀ ਇਹ ਉੱਥੋਂ ਕੋਈ ਨਾ ਹਟਾ ਰਿਹਾ ਸੀ, ਤੇ ਮੈਂ ਕਹਿੰਦਾ ਵੀ ਸੈਚਰਡੇ ਸਵੇਰੇ 4 ਵਜੇ ਗੱਡੀ ਦੇ ਸ਼ੀਸ਼ੇ ਤੋੜੇ, ਫਿਰ ਧਮਕੀ ਭਰੇ ਪੋਸਟਰ ਲਿਖੇ ਤੇ ਮੈਂ ਉੱਥੇ ਸੁੱਟ ਤੇ। ਮੈਨੂੰ ਇਹ ਸੀ ਕਿ ਵੀ ਜਦੋਂ ਪੁਲਿਸ ਇਹਦੀ ਜਾਂਚ ਕਰੇਗੀ ਤਾਂ ਘੱਟੋ ਘੱਟ ਗੱਡੀ ਨੂੰ ਛੋਟਾ ਹੈ, ਮੇਰੀ ਦੁਕਾਨ ਦੇ ਮੂਹਰੇ ਗੱਡੀ ਲਾਈ ਹੋਈ ਹੈ, ਉਹਨੇ ਇਸ ਲਈ ਇਹ ਕੀਤਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਮੇਰਾ ਖਿਆਲ ਹੈ ਵੀ ਫਨੀ ਇਵੈਂਟ ਨਾ, ਲੇਕਿਨ ਜਿਹੜੇ 5 ਦਿਨ ਲੋਕ ਵਿਚਾਰੇ ਡਰਦੇ ਨਹੀਂ ਨਿਕਲੇ ਬਾਹਰ, ਕਈਆਂ ਨੇ ਕੀ ਕੀਤਾ ਹੋਣਾ ਵਿਚਾਰੇ, ਕਈਆਂ ਨੂੰ ਹਾਰਟ ਅਟੈਕ ਹੋਣ ਤੱਕ ਵੀ ਆ ਗਏ ਪਾਕਿਸਤਾਨੀ, ਯਾ ਅੱਲਾ ਹੋ ਰਿਹਾ ਜਿਹੜਾ। ਸੋ ਇਹ ਤੁਸੀਂ ਦੇਖੋ ਕਿ ਪਰ ਇਹ ਖਬਰ ਨੂੰ ਕਿਸੇ ਨੇ ਨਹੀਂ ਲੱਗ। ਔਰ ਇਹੀ ਜਦੋਂ ਅਸੀਂ ਕੱਲ ਜ਼ਿਕਰ ਕੀਤਾ ਸੀ ਵੀ ਆਸਟ੍ਰੇਲੀਆ ਦੇ ਮੰਦਰ 'ਚ ਟਾਈਮਜ਼ ਆਫ ਇੰਡੀਆ ਨੇ ਉਸ ਨੂੰ ਚੁੱਕਿਆ ਖਬਰ ਨੂੰ, ਵੀ ਪੁਲਿਸ ਨੇ ਕਿਹਾ ਵੀ ਇਹ ਤਾਂ ਖੁਦ ਹੀ ਹਿੰਦੂਆਂ ਦਾ ਕੰਮ ਹੈ, ਇਹਦੇ 'ਚ ਅਸੀਂ ਨਹੀਂ। ਇਹੀ ਕੈਨੇਡਾ ਦੇ ਮਾਮਲੇ 'ਚ ਵੀ ਅਸੀਂ ਕਹਿੰਦੇ ਹਾਂ ਵੀ ਜਿਵੇਂ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਇਨਾਮ ਰੱਖਿਆ 10,000 ਦਾ, ਉਧਰ ਰੱਖੋਗੇ ਵੀ ਉਹਨਾਂ ਨੂੰ ਕੋਈ ਇਹਦੇ ਘਰੋਂ ਹੀ ਦੇਖੋ, ਇਹ ਜਿਹੜੀ ਲਿਖਿਆ ਉਹਦੇ ਤੇ ਖਾਲਿਸਤਾਨ ਜ਼ਿੰਦਾਬਾਦ ਜਾਂ ਮੋਦੀ ਚੰਦਰਾ ਆਰੀਆ ਮੁਰਦਾਬਾਦ, ਉਹਨੂੰ ਕਹੋ ਵੀ ਚੰਦਰਾ ਆਰੀਆ ਤੋਂ ਲਿਖਾਓ। ਇਹ ਮੈਂ ਨਿਤਨ ਮਹਾਜਨ ਤੋਂ ਮੈਨੂੰ ਆਇਆ ਵੀ ਕੰਮ ਹੀ ਉਹਦਾ ਹੀ ਹੋਣਾ। ਸਹੀ ਗੱਲ ਹੈ। ਸੋ ਫਨੀ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਸੋ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।